अस्सलाम वालेकुम दोस्तों, सोच दे सफर ਦੇ ਨਾਲ ਡਾਕਟਰ ਰਫੀਕ ਤੁਹਾਡੀ ਖਿਦਮਤ 'ਚ ਹਾਜ਼ਰ ਹੈ। ਤੇ ਦੋਸਤੋ ਅੱਜ ਮੈਂ ਗੱਲ ਕਰਾਂਗਾ ਕਿ ਜਿਹੜੀ ਲੜਾਕੀ ਬੀਵੀ ਹੁੰਦੀ ਹੈ ਉਹਦੀ ਨਫਸੀਅਤ ਕੀ ਹੈ, ਉਹ ਕਿਉਂ ਲੜਦੀ ਹੈ। ਹਮੇਸ਼ਾ ਗੱਲ ਯਾਦ ਰੱਖਿਆ ਜਾਏ ਕਿ ਹਰ ਲੜਾਕੀ ਬੀਵੀ ਜਿਹੜੀ ਹੁੰਦੀ ਹੈ ਨਾ, ਉਹ ਜ਼ਰੂਰੀ ਨਹੀਂ ਕਿ ਇਸ ਵਜ੍ਹਾ ਤੋਂ ਲੜਦੀ ਕਿ ਉਹਨੂੰ ਆਪਣੇ ਮਰਦ ਨਾਲ ਬੰਦੇ ਨਾਲ ਨਫ਼ਰਤ ਹੈ। ਕੁਝ ਐਸੀ ਚੀਜ਼ਾਂ ਵੀ ਹੁੰਦੀਆਂ ਨੇ, ਮੈਂ ਅੱਜ ਉਹਨਾਂ ਤੇ ਗੱਲ ਕਰਾਂਗਾ ਕਿ ਜਿਹੜੀਆਂ ਸਿਰਫ ਨਫਸੀਅਤ 'ਚ ਹੁੰਦੀਆਂ ਨੇ, ਉਹਨਾਂ ਨੂੰ ਸਮਝਣ ਦੀ ਜ਼ਰੂਰਤ ਹੈ। ਔਰ ਤਿੰਨ ਮੈਂ ਐਸੀਆਂ ਚੀਜ਼ਾਂ ਦੱਸਾਂਗਾ ਜਿਹਦੀ ਵਜ੍ਹਾ ਤੋਂ ਇੱਕ ਬੀਵੀ ਜਿਹੜੀ ਹੈ ਨਾ, ਉਹ ਬਾਰ-ਬਾਰ ਆਪਣੇ ਬੰਦੇ ਨਾਲ ਲੜਦੀ ਹੈ। ਨੰਬਰ 1 ਕਿ ਉਹਦੀ ਨਫਸੀਅਤ 'ਚ ਹੁੰਦਾ ਹੈ ਇੱਕ ਸਾਈਕੋਲੋਜੀ 'ਚ ਟਰਮ ਹੈ, ਉਹਨੂੰ ਕਹਿੰਦੇ ਆ ਇਮੋਸ਼ਨਲ ਇਨਸਿਕਿਉਰਿਟੀ। ਇਹਦਾ ਮਤਲਬ ਹੈ ਕਿ ਜਦੋਂ ਉਹਨੂੰ ਲੱਗਦਾ ਹੈ ਨਾ ਕਿ ਮੈਨੂੰ ਸਮਝਿਆ ਨਹੀਂ ਜਾ ਰਿਹਾ, ਮੈਨੂੰ ਮੇਰਾ ਬੰਦਾ ਸਮਝਦਾ ਨਹੀਂ, ਮੇਰੇ ਜਜ਼ਬਾਤ ਨੂੰ ਨਹੀਂ ਸਮਝ ਸਕਦਾ, ਤੇ ਫਿਰ ਉਹਦੇ 'ਚ ਨਾ ਇੱਕ ਫਰਸਟ੍ਰੇਸ਼ਨ ਪੈਦਾ ਹੁੰਦੀ ਹੈ, ਗੁੱਸਾ ਆਉਂਦਾ ਕਿ ਮੈਨੂੰ ਬੰਦਾ ਕਿਉਂ ਨਹੀਂ ਸਮਝ ਰਿਹਾ, ਉਹਦੀ ਸੋਚ ਦੀ ਇੱਜ਼ਤ ਨਹੀਂ ਕੀਤੀ ਜਾ ਰਹੀ, ਉਹਦੀ ਪਸੰਦ ਦੀ ਇੱਜ਼ਤ ਨਹੀਂ ਕੀਤੀ ਜਾ ਰਹੀ, ਤੇ ਫਿਰ ਉਹਦੇ 'ਚ ਗੁੱਸਾ ਆਉਂਦਾ, ਉਹਨੂੰ ਲੜਾਈ ਕਰਦੀ, ਛੋਟੀ ਛੋਟੀ ਗੱਲ ਤੇ ਲੜੇਗੀ। ਫਿਰ ਦੂਸਰੀ ਜਿਹੜੀ ਚੀਜ਼ ਹੈ ਉਹ ਹੈ ਕਿ ਜ਼ਿਹਨੀ ਦਬਾਅ, ਯਾਨੀ ਇਹ ਵੀ ਇੱਕ ਬੜਾ ਵੱਡਾ ਫੈक्टर है कि कुछ खवातीन नफसियाती तौर पर ਜ਼ਿਹਨੀ ਦਬਾਅ ਦਾ ਸ਼ਿਕਾਰ ਹੁੰਦੀ ਹੈ। यानी कि ਉਹਨਾਂ ਦੀ ਪਰਸਨੈਲਿਟੀ ਇਸ ਤਰ੍ਹਾਂ ਦੀ ਹੁੰਦੀ ਕਿ ਉਹ ਛੋਟੀ ਜੀ ਗੱਲ ਨੂੰ ਵੀ ਜ਼ਰਾ ਜ਼ਿਹਨ ਤੇ ਸਵਾਰ ਕਰ ਲੈਂਦੀਆਂ ਨੇ। ਅਗਰ ਉਹ ਖਵਾਤੀਨ ਜ਼ਿਆਦਾ ਕੰਮ ਕਰਨ ਲੱਗ ਜਾਣ ਘਰ 'ਚ, ਉਹਨਾਂ ਦੀ ਜ਼ਿੰਮੇਵਾਰੀਆਂ ਜ਼ਿਆਦਾ ਹੋਣ, ਬੱਚਿਆਂ ਨੂੰ ਸੰਭਾਲਣਾ ਹੈ, ਸਕੂਲ ਭੇਜਣਾ ਹੈ, ਘਰ ਦੀ ਸਾਰੀ ਚੀਜ਼ਾਂ ਮੈਨੇਜ ਕਰਨੀਆਂ ਨੇ, ਤੇ ਉਹ ਜ਼ਿਹਨੀ ਦਬਾਅ ਜਿਹੜਾ ਨਾ, ਉਹ ਸਟ੍ਰੈਸ ਕ੍ਰੀਏਟ ਕਰਦਾ ਹੈ। ਤੁਹਾਡਾ ਦਿਮਾਗ ਬਰਡਨਾਈਜ਼ ਹੋ ਜਾਂਦਾ ਹੈ, ਓਵਰਲੋਡ ਹੋ ਜਾਂਦਾ, ਔਰ ਓਵਰਲੋਡ ਹੋਣ ਦੀ ਵਜ੍ਹਾ ਤੋਂ ਉਹ ਜ਼ਿਆਦਾ ਸੋਚਣਾ ਸ਼ੁਰੂ ਕਰ ਦਿੰਦੀ। ਉਸੇ ਜ਼ਿਆਦਾ ਸੋਚ ਦੇ ਵਿੱਚ ਕੀ ਹੁੰਦਾ, ਸਟ੍ਰੈਸ ਜ਼ਿਆਦਾ ਹੁੰਦਾ। ਉਸ ਸਟ੍ਰੈਸ ਦੇ ਚੱਕਰ 'ਚ ਕੀ ਹੋਏਗਾ, फाइट करेगी, छोटी छोटी गल पे फाइट करेगी। और इसी तरह तीसरी एक अहम नुकता जड़ा वो है कि कुछ खवातीन जड़ियां होंदियां ना, उन्हां च अनस्पोकन एक्सपैक्टेशंस होंदियां ने, यानी कि अनकहे तुसी कह लो कि अनकही उम्मीद। यानी कि ਇਹਦਾ मतलब है कि कुछ खवातीन ये कहदियां ने कि ਅਸੀਂ ਗੱਲ ਵੀ ਨਾ ਕਰੀਏ और ਜਿਹੜੀ ਗੱਲ ਸਾਡੇ ਦਿਲ ਵਿੱਚ ਨਾ ਉਹ ਹੋ ਜਾਏ, ਉਹ ਬੰਦਾ ਉਹ ਕਰ ਦੇ। ਜ਼ਾਹਿਰ है कुछ मर्द इस चीज ਨੂੰ नहीं समझ सकते और ਇਸੇ ਦੇ ਵਿੱਚ ਉਹ ਫਰਸਟ੍ਰੇਸ਼ਨ ਦਾ ਸ਼ਿਕਾਰ ਹੋ ਜਾਂਦੇ ਨੇ, और उस फ्रस्ट्रेशन ਦੇ ਵਿੱਚ ਲੜਾਈ ਹੁੰਦੀ। यानी छोटी छोटी गल है कि एक बीवी समझ नहीं ਹੁੰਦੀ कि मेरी अगर बर्थडे ਤੇ ਮੈਨੂੰ ਦੱਸਣਾ ਨਾ ਪਏ, या मेरी ये ख्वाहिश है ये वैसे पूरी हो जाए, वो अपने जज्बात ਨੂੰ इजहार नहीं कर सकती, यानी कि अपने जी दिल की गल जबान से नहीं लैके आ सकदियां। ते हर मर्द जिहड़ा ना वो खामोशी नहीं समझ पा रहा होंदा। कुछ मर्द हजरात समझ जाते हैं, लेकिन अगर वो मर्द उसकी खामोशी को नहीं समझ पा रहा तो वो की करेगी, अंदर अंदर वो फ्रस्ट्रेशन होगी, ਉਹਦੀ वजह तो छोटी छोटी गल ਤੇ लड़ाई होगी। तो लिहाजा याद रखिया जे कि खवातीन ਨੂੰ समझना बहुत जरूरी है। उन्होंने सिर्फ समझ लिया जाए ना, लड़ाई खत्म हो जाती। अगर ना समझा जाए, यही छोटी छोटी जी नफसियात दी गल्लां ने ये रिश्ता टुटन ते लै आंदियां ने। लिहाजा सब तो अगर कोई वड्डी स्किल है ना अज के दौर च, बल्कि किसी भी दौर च सब तो अगर वड्डी कोई स्किल रही है ना, वो ये है कि लोगों को समझो। लोगों को समझण नाल अद्धे मसले वैसे ही हल हो जाते हैं। उम्मीद है कि तुहानूं कॉन्सैप्ट समझ च आया होगा, लेकिन फिर भी अगर तुहाडा कोई क्वेश्चन है तो कमेंट सैक्शन जरूर मैंशन करो, इंशाअल्लाह मैं जवाब भी देंगा। हो सके तो वीडियो